ਕੈਲੀਫੋਰਨੀਆ ਦੇ ਵਿੱਚ ਵੱਧ ਰਹੀਆਂ ਪ੍ਰਾਈਸ ਦੀਆਂ ਗੈਸ ਦੀਆਂ ਪ੍ਰਾਈਸਿਸ ਆ ਉਸਨੇ ਲੋਕਾਂ ਦਾ ਜਿਹੜਾ ਆ ਉਹ ਲੱਕ ਤੋੜਿਆ ਹੋਇਆ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਫੈਡਰਲ ਮਿਨੀਮਮ ਵੇਜ ਦੇ ਉੱਤੇ ਪ੍ਰਾਈਸ ਪਹੁੰਚ ਚੁੱਕੀ ਆ, ਯਾਨੀ ਕਿ $7.25 ਤੋਂ ਉੱਤੇ। 1 ਘੰਟਾ ਬੰਦਾ ਕਮਾਈ ਕਰਕੇ ਕੰਮ ਕਰਕੇ ਤੇ ਫਿਰ ਇੰਨੀ ਕਮਾਈ ਕਰਦਾ ਹੈ ਫੈਡਰਲ ਮਿਨੀਮਮ ਵੇਜ ਦੇ ਆਧਾਰ ਦੇ ਉੱਤੇ। ਤੇ ਕਹਿੰਦੇ ਵੀ 1 ਗੈਲਨ ਪਾਉਣ ਦੇ ਉੱਤੇ ਇਸ ਟਾਈਮ ਕਈ ਥਾਵਾਂ ਤੇ ਲੱਗ ਰਹੀ ਆ। ਗਵਰਨਰ ਨਿਊਸਮ ਨੇ ਮਾਰਚ ਵਿੱਚ ਆਪਣਾ ਇੱਕ ਪ੍ਰਪੋਜ਼ਲ ਲਿਆਂਦਾ ਸੀ ਵੀ $400 ਦਾ ਰੀਬੇਟ ਡੈਬਿਟ ਕਾਰਡ ਦੇ ਰੂਪ ਵਿੱਚ ਜਿਹੜੇ ਪਰ ਰਜਿਸਟਰਡ ਵਹੀਕਲ ਓਨਰ ਆ ਉਸ ਨੂੰ ਦਿੱਤਾ ਜਾਊਗਾ ਤੇ ਮੈਕਸਿਮਮ $800 ਦਾ ਜਿਹੜਾ ਡਰਾਈਵਰਸ ਨੂੰ ਮਿਲੂਗਾ ਜੇ ਇੱਕ ਤੋਂ ਵੱਧ ਵਹੀਕਲ ਉਹਨਾਂ ਨੂੰ ਹੈਗੇ ਆ। ਪਰ ਹਾਲ ਦੀ ਘੜੀ ਜਿਹੜੇ ਡੈਮੋਕ੍ਰੇਟਸ ਸੈਕਰਾਮੈਂਟੋ 'ਚ ਬੈਠੇ ਆ ਉਹ ਇਸ ਦੇ ਉੱਤੇ ਕੋਈ ਵੀ ਹਿਲਜੁਲ ਕਰਕੇ ਰਾਜੀ ਨਹੀਂ ਨਜ਼ਰ ਆ ਰਹੇ। ਡੈਮੋਕ੍ਰੇਟਸ ਇਸ ਪਲਾਨ ਨੂੰ ਜਿਹੜੇ ਇਨਕਮ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ। ਕਹਿੰਦੇ ਵੀ ਇਹ ਉਹਨਾਂ ਲੋਕਾਂ ਨੂੰ ਮਦਦ ਦੇਣ ਬਾਰੇ ਸੋਚ ਰਹੇ ਆ ਜਿਹੜੇ $1.25 ਲੱਖ ਸਿੰਗਲ ਤੇ ਜੁਆਇੰਟ ਫਾਈਲਿੰਗ ਜਿਹੜੇ 2.5 ਲੱਖ ਤੋਂ ਉੱਤੇ ਹੈਗੇ ਆ ਉਹਨਾਂ ਦੇ ਨਾਲ ਪਰ ਪਰਸਨ $200। ਸੋ ਇਹ ਜਿਹੜਾ ਇਸ ਟਾਈਮ ਸਟੇਲਮੇਟ ਬਣਿਆ ਪਿਆ ਆ, ਕਿਸੇ ਪਾਸੇ ਵੀ ਗੱਲ ਵੱਧ ਨਹੀਂ ਰਹੀ। ਸੋ ਡੈਮੋਕ੍ਰੇਟਸ ਜਿਹੜੇ ਖੁਦ ਮੈਨੂੰ ਲੱਗਦਾ ਆਪ ਇਸ ਤੋਂ ਉੱਤੇ ਹੋਣਗੇ। ਜਿਹੜੇ ਉੱਥੇ ਲਾਅ ਮੇਕਰਸ ਦਾ 2.5 ਲੱਖ ਡਾਲਰ ਜਿਹੜਾ ਪਰ ਈਅਰ ਦੇ ਹਿਸਾਬ ਦੇ ਨਾਲ ਕੀ ਗੱਲ ਉਹ ਗੱਡੀਆਂ ਨਹੀਂ ਚਲਾਉਂਦੇ, ਕੀ ਗੱਲ ਤੇਲ ਉਹਨਾਂ ਨੂੰ ਪਵਾਉਣਾ ਨਹੀਂ ਪੈਂਦਾ ਜਾਂ ਤੇਲ ਉਹਨਾਂ ਨੂੰ ਜ਼ਿਆਦਾ ਸਸਤਾ ਲੱਗਦਾ ਆ। ਸੋ ਸਾਰਿਆਂ ਦੇ ਲਈ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੋਈਆਂ ਉਹ ਬਰਾਬਰ ਹੀ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਮੈਮੋਰੀਅਲ ਡੇ ਵੀਕਐਂਡ ਤੋਂ ਬਾਅਦ ਆਲਰੇਡੀ ਜਿਹੜਾ ਉਹ ਦੇਖਿਆ ਗਿਆ ਵੀ ਉੱਥੇ ਐਵਰੇਜ ਪ੍ਰਾਈਸ $6 ਤੇ 12 ਸੈਂਟ ਦੇ ਉੱਤੇ ਪਹੁੰਚ ਗਈ ਆ। ਔਰੰਜ ਕਾਉਂਟੀ ਦੇ ਵਿੱਚ $6 10 ਸੈਂਟ ਦੇ ਉੱਤੇ। ਓਵਰਆਲ ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸਿਸ ਇਸ ਟਾਈਮ ਉੱਤੇ ਨੂੰ ਜਾ ਰਹੀਆਂ ਆ, ਪਰ ਸੈਕਰਾਮੈਂਟੋ 'ਚ ਬੈਠੇ ਲਾਅ ਮੇਕਰਸ ਲੋਕਾਂ ਨੂੰ ਮਦਦ ਕਰਨ ਦੇ ਲਈ ਹੱਥ ਤੇ ਹੱਥ ਧਰੀ ਬੈਠੇ ਹੋਏ ਨੇ। ਕੈਲੀਫੋਰਨੀਆ ਦੇ ਵਿੱਚ ਵੱਧ ਰਹੀਆਂ ਪ੍ਰਾਈਸ ਦੀਆਂ ਗੈਸ ਦੀਆਂ ਪ੍ਰਾਈਸਿਸ ਆ ਉਸਨੇ ਲੋਕਾਂ ਦਾ ਜਿਹੜਾ ਆ ਉਹ ਲੱਕ ਤੋੜਿਆ ਹੋਇਆ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਫੈਡਰਲ ਮਿਨੀਮਮ ਵੇਜ ਦੇ ਉੱਤੇ ਪ੍ਰਾਈਸ ਪਹੁੰਚ ਚੁੱਕੀ ਆ, ਯਾਨੀ ਕਿ $7.25 ਤੋਂ ਉੱਤੇ। 1 ਘੰਟਾ ਬੰਦਾ ਕਮਾਈ ਕਰਕੇ ਕੰਮ ਕਰਕੇ ਤੇ ਫਿਰ ਇੰਨੀ ਕਮਾਈ ਕਰਦਾ ਹੈ ਫੈਡਰਲ ਮਿਨੀਮਮ ਵੇਜ ਦੇ ਆਧਾਰ ਦੇ ਉੱਤੇ। ਤੇ ਕਹਿੰਦੇ ਵੀ 1 ਗੈਲਨ ਪਾਉਣ ਦੇ ਉੱਤੇ ਇਸ ਟਾਈਮ ਕਈ ਥਾਵਾਂ ਤੇ ਲੱਗ ਰਹੀ ਆ। ਗਵਰਨਰ ਨਿਊਸਮ ਨੇ ਮਾਰਚ ਵਿੱਚ ਆਪਣਾ ਇੱਕ ਪ੍ਰਪੋਜ਼ਲ ਲਿਆਂਦਾ ਸੀ ਵੀ $400 ਦਾ ਰੀਬੇਟ ਡੈਬਿਟ ਕਾਰਡ ਦੇ ਰੂਪ ਵਿੱਚ ਜਿਹੜੇ ਪਰ ਰਜਿਸਟਰਡ ਵਹੀਕਲ ਓਨਰ ਆ ਉਸ ਨੂੰ ਦਿੱਤਾ ਜਾਊਗਾ ਤੇ ਮੈਕਸਿਮਮ $800 ਦਾ ਜਿਹੜਾ ਡਰਾਈਵਰਸ ਨੂੰ ਮਿਲੂਗਾ ਜੇ ਇੱਕ ਤੋਂ ਵੱਧ ਵਹੀਕਲ ਉਹਨਾਂ ਨੂੰ ਹੈਗੇ ਆ। ਪਰ ਹਾਲ ਦੀ ਘੜੀ ਜਿਹੜੇ ਡੈਮੋਕ੍ਰੇਟਸ ਸੈਕਰਾਮੈਂਟੋ 'ਚ ਬੈਠੇ ਆ ਉਹ ਇਸ ਦੇ ਉੱਤੇ ਕੋਈ ਵੀ ਹਿਲਜੁਲ ਕਰਕੇ ਰਾਜੀ ਨਹੀਂ ਨਜ਼ਰ ਆ ਰਹੇ। ਡੈਮੋਕ੍ਰੇਟਸ ਇਸ ਪਲਾਨ ਨੂੰ ਜਿਹੜੇ ਇਨਕਮ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ। ਕਹਿੰਦੇ ਵੀ ਇਹ ਉਹਨਾਂ ਲੋਕਾਂ ਨੂੰ ਮਦਦ ਦੇਣ ਬਾਰੇ ਸੋਚ ਰਹੇ ਆ ਜਿਹੜੇ $1.25 ਸਿੰਗਲ ਤੇ ਜੁਆਇੰਟ ਫਾਈਲਿੰਗ ਜਿਹੜੇ 2.5 ਲੱਖ ਤੋਂ ਉੱਤੇ ਹੈਗੇ ਆ ਉਹਨਾਂ ਦੇ ਨਾਲ ਪਰ ਪਰਸਨ $200। ਸੋ ਇਹ ਜਿਹੜਾ ਇਸ ਟਾਈਮ ਸਟੇਲਮੇਟ ਬਣਿਆ ਪਿਆ ਆ, ਕਿਸੇ ਪਾਸੇ ਵੀ ਗੱਲ ਵੱਧ ਨਹੀਂ ਰਹੀ। ਸੋ ਡੈਮੋਕ੍ਰੇਟਸ ਜਿਹੜੇ ਖੁਦ ਮੈਨੂੰ ਲੱਗਦਾ ਆਪ ਇਸ ਤੋਂ ਉੱਤੇ ਹੋਣਗੇ। ਜਿਹੜੇ ਉੱਥੇ ਲਾਅ ਮੇਕਰਸ ਦਾ 2.5 ਲੱਖ ਡਾਲਰ ਜਿਹੜਾ ਪਰ ਈਅਰ ਦੇ ਹਿਸਾਬ ਦੇ ਨਾਲ ਕੀ ਗੱਲ ਉਹ ਗੱਡੀਆਂ ਨਹੀਂ ਚਲਾਉਂਦੇ, ਕੀ ਗੱਲ ਤੇਲ ਉਹਨਾਂ ਨੂੰ ਪਵਾਉਣਾ ਨਹੀਂ ਪੈਂਦਾ ਜਾਂ ਤੇਲ ਉਹਨਾਂ ਨੂੰ ਜ਼ਿਆਦਾ ਸਸਤਾ ਲੱਗਦਾ ਆ। ਸੋ ਸਾਰਿਆਂ ਦੇ ਲਈ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੋਈਆਂ ਉਹ ਬਰਾਬਰ ਹੀ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ ਮੈਮੋਰੀਅਲ ਡੇ ਵੀਕਐਂਡ ਤੋਂ ਬਾਅਦ ਆਲਰੇਡੀ ਜਿਹੜਾ ਉਹ ਦੇਖਿਆ ਗਿਆ ਵੀ ਉੱਥੇ ਐਵਰੇਜ ਪ੍ਰਾਈਸ $6 ਤੇ 12 ਸੈਂਟ ਦੇ ਉੱਤੇ ਪਹੁੰਚ ਗਈ ਆ। ਔਰੰਜ ਕਾਉਂਟੀ ਦੇ ਵਿੱਚ $6 10 ਸੈਂਟ ਦੇ ਉੱਤੇ। ਓਵਰਆਲ ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸਿਸ ਇਸ ਟਾਈਮ ਉੱਤੇ ਨੂੰ ਜਾ ਰਹੀਆਂ ਆ, ਪਰ ਸੈਕਰਾਮੈਂਟੋ 'ਚ ਬੈਠੇ ਲਾਅ ਮੇਕਰਸ ਲੋਕਾਂ ਨੂੰ ਮਦਦ ਕਰਨ ਦੇ ਲਈ ਹੱਥ ਤੇ ਹੱਥ ਧਰੀ ਬੈਠੇ ਹੋਏ ਨੇ। ਕੈਲੀਫੋਰਨੀਆ ਦੇ ਵਿੱਚ ਵੱਧ ਰਹੀਆਂ ਪ੍ਰਾਈਸ ਦੀਆਂ ਗੈਸ ਦੀਆਂ ਪ੍ਰਾਈਸਿਸ ਆ ਉਸਨੇ ਲੋਕਾਂ ਦਾ ਜਿਹੜਾ ਆ ਉਹ ਲੱਕ ਤੋੜਿਆ ਹੋਇਆ। ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਫੈਡਰਲ ਮਿਨੀਮਮ ਵੇਜ ਦੇ ਉੱਤੇ ਪ੍ਰਾਈਸ ਪਹੁੰਚ ਚੁੱਕੀ ਆ, ਯਾਨੀ ਕਿ $7.25 ਤੋਂ ਉੱਤੇ। 1 ਘੰਟਾ ਬੰਦਾ ਕਮਾਈ ਕਰਕੇ ਕੰਮ ਕਰਕੇ ਤੇ ਫਿਰ ਇੰਨੀ ਕਮਾਈ ਕਰਦਾ ਹੈ ਫੈਡਰਲ ਮਿਨੀਮਮ ਵੇਜ ਦੇ ਆਧਾਰ ਦੇ ਉੱਤੇ। ਤੇ ਕਹਿੰਦੇ ਵੀ 1 ਗੈਲਨ ਪਾਉਣ ਦੇ ਉੱਤੇ ਇਸ ਟਾਈਮ ਕਈ ਥਾਵਾਂ ਤੇ ਲੱਗ ਰਹੀ ਆ। ਗਵਰਨਰ ਨਿਊਸਮ ਨੇ ਮਾਰਚ ਵਿੱਚ ਆਪਣਾ ਇੱਕ ਪ੍ਰਪੋਜ਼ਲ ਲਿਆਂਦਾ ਸੀ ਵੀ $400 ਦਾ ਰੀਬੇਟ ਡੈਬਿਟ ਕਾਰਡ ਦੇ ਰੂਪ ਵਿੱਚ ਜਿਹੜੇ ਪਰ ਰਜਿਸਟਰਡ ਵਹੀਕਲ ਓਨਰ ਆ ਉਸ ਨੂੰ ਦਿੱਤਾ ਜਾਊਗਾ ਤੇ ਮੈਕਸਿਮਮ $800 ਦਾ ਜਿਹੜਾ ਡਰਾਈਵਰਸ ਨੂੰ ਮਿਲੂਗਾ ਜੇ ਇੱਕ ਤੋਂ ਵੱਧ ਵਹੀਕਲ ਉਹਨਾਂ ਨੂੰ ਹੈਗੇ ਆ। ਪਰ ਹਾਲ ਦੀ ਘੜੀ ਜਿਹੜੇ ਡੈਮੋਕ੍ਰੇਟਸ ਸੈਕਰਾਮੈਂਟੋ 'ਚ ਬੈਠੇ ਆ ਉਹ ਇਸ ਦੇ ਉੱਤੇ ਕੋਈ ਵੀ ਹਿਲਜੁਲ
ਕਰਕੇ ਰਾਜੀ ਨਹੀਂ ਨਜ਼ਰ ਆ ਰਹੇ। ਡੈਮੋਕ੍ਰੇਟਸ ਇਸ ਪਲਾਨ ਨੂੰ ਜਿਹੜੇ ਇਨਕਮ ਦੇ ਨਾਲ ਜੋੜ ਕੇ ਰੱਖਣਾ ਚਾਹੁੰਦੇ ਆ। ਕਹਿੰਦੇ ਵੀ ਇਹ ਉਹਨਾਂ ਲੋਕਾਂ ਨੂੰ ਮਦਦ ਦੇਣ ਬਾਰੇ ਸੋਚ ਰਹੇ ਆ ਜਿਹੜੇ $1.25 ਲੱਖ ਸਿੰਗਲ ਤੇ ਜੁਆਇੰਟ ਫਾਈਲਿੰਗ ਜਿਹੜੇ 2.5 ਲੱਖ ਤੋਂ ਉੱਤੇ ਹੈਗੇ ਆ, ਉਹਨਾਂ ਦੇ ਨਾਲ ਪਰ ਪਰਸਨ $200। ਸੋ ਇਹ ਜਿਹੜਾ ਇਸ ਟਾਈਮ ਸਟੇਲਮੇਟ ਬਣਿਆ ਪਿਆ ਆ, ਕਿਸੇ ਪਾਸੇ ਵੀ ਗੱਲ ਵੱਧ ਨਹੀਂ ਰਹੀ। ਸੋ ਡੈਮੋਕ੍ਰੇਟਸ ਜਿਹੜੇ ਖੁਦ ਮੈਨੂੰ ਲੱਗਦਾ ਆਪ ਇਸ ਤੋਂ ਉੱਤੇ ਹੋਣਗੇ। ਜਿਹੜੇ ਉੱਥੇ ਲਾਅ ਮੇਕਰਸ ਦਾ 2.5 ਲੱਖ ਡਾਲਰ ਜਿਹੜਾ ਪਰ ਈਅਰ ਦੇ ਹਿਸਾਬ ਦੇ ਨਾਲ, ਕੀ ਗੱਲ ਉਹ ਗੱਡੀਆਂ ਨਹੀਂ ਚਲਾਉਂਦੇ, ਕੀ ਗੱਲ ਤੇਲ ਉਹਨਾਂ ਨੂੰ ਪਵਾਉਣਾ ਨਹੀਂ ਪੈਂਦਾ ਜਾਂ ਤੇਲ ਉਹਨਾਂ ਨੂੰ ਜ਼ਿਆਦਾ ਸਸਤਾ ਲੱਗਦਾ ਆ। ਸੋ ਸਾਰਿਆਂ ਦੇ ਲਈ ਤੇਲ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੋਈਆਂ ਉਹ ਬਰਾਬਰ ਹੀ ਆ। ਲਾਸ ਐਂਜਲਸ ਕਾਊਂਟੀ ਦੇ ਵਿੱਚ ਮੈਮੋਰੀਅਲ ਡੇ ਵੀਕਐਂਡ ਤੋਂ ਬਾਅਦ ਚ ਆਲਰੇਡੀ ਜਿਹੜਾ ਉਹ ਦੇਖਿਆ ਗਿਆ ਵੀ ਉੱਥੇ ਐਵਰੇਜ ਪ੍ਰਾਈਸ $6.12 ਦੇ ਉੱਤੇ ਪਹੁੰਚ ਗਈ ਆ। ਔਰੰਜ ਕਾਊਂਟੀ ਦੇ ਵਿੱਚ $6.10 ਦੇ ਉੱਤੇ। ਓਵਰਆਲ ਕੈਲੀਫੋਰਨੀਆ ਦੇ ਵਿੱਚ ਗੈਸ ਪ੍ਰਾਈਸਿਸ ਇਸ ਟਾਈਮ ਉੱਤੇ ਨੂੰ ਜਾ ਰਹੀਆਂ ਆ, ਪਰ ਸੈਕਰਾਮੈਂਟੋ 'ਚ ਬੈਠੇ ਲਾਅ ਮੇਕਰਸ ਲੋਕਾਂ ਨੂੰ ਮਦਦ ਕਰਨ ਦੇ ਲਈ ਹੱਥ ਤੇ ਹੱਥ ਧਰੀ ਬੈਠੇ ਹੋਏ ਨੇ।